ਮੈਨੂੰ ਪਤਾ 7-8 ਤਾਂ ਕੁੜੀਆਂ ਸਾਡੀਆਂ ਉਹਨਾਂ ਪਿੰਡਾਂ ਦੀਆਂ ਬਾਅਦ ਵਿੱਚ ਆਈਆਂ ਜਿਹੜੇ ਸਿੱਖਾਂ ਨੇ ਰੱਖੀਆਂ। ਅੱਛਾ, ਲੈ ਗਏ ਸੀ? ਹਾਂ, ਤੁਸੀਂ ਕੀ ਜਾਣਦੇ, ਲੈ ਗਏ ਕਹਿੰਦੇ ਜਿਹੜੇ ਲੈ ਗਏ। 7-8 ਕੁੜੀਆਂ ਉਹਨਾਂ ਪਿੰਡ ਸਾਡੇ ਦੇ ਸਾਡੇ ਜੀਜਾ ਜੀ ਦੇ ਕੋਲ ਆ ਕੇ ਪਹਿਲੇ। ਹਾਂਜੀ, ਉਹ ਜਿਹੜੇ ਉਸ ਕਾਬਲੇ ਜਿਹੜੇ ਰਸੋਈ ਆ ਉਹਨਾਂ ਦੇ ਕੁੜੀਆਂ ਵੀ ਚੁੱਕੀਆਂ ਗਈਆਂ। ਹਾਂ, ਕੁੜੀਆਂ ਚੁੱਕੀਆਂ। ਮੈਂ ਕੁੜੀਆਂ ਨੇ ਖੂਬ ਭਰ ਕੇ ਕੁੜੀਆਂ ਨੇ ਮਾਰ ਕੇ ਇੰਨੀ ਦੁਨੀਆ ਫੁੱਟੋ ਕਰ ਉਹਦੇ 6 ਮਹੀਨੇ ਸਾਲ ਗਏ ਹੱਡਾਂ 'ਚ ਪੈ ਜਿਵੇਂ ਰੋਡਾ। ਅੱਛਾ, ਰੋਡਾ ਸੀ। ਹਾਂ, ਕੋਠੀ। ਅੱਛਾ, ਇੱਕ ਹੁਕਮ ਚੰਦ ਬਾਹਮਣ ਦਾ ਮੁੰਡਾ ਹੁੰਦਾ ਸੀ, ਖੇਡ ਘੁਲਦੇ ਰਹੇ ਨਿੱਕੇ ਹੁੰਦੇ। ਅੱਛਾ, ਘੁਲਦੇ ਰਹੇ ਹੋ। ਹਾਂ, ਹੁਕਮ ਚੰਦ। ਹਾਂ, ਹੁਕਮ ਚੰਦ ਬਾਹਮਣਾ ਦਾ ਸੀ। ਹਾਂ, ਬਾਹਮਣ। ਅੱਛਾ, ਉਹ ਵੀ ਯਾਰ ਬੇਲੀ ਸੀ। ਉਹ ਵੀ ਯਾਰ ਸਹੀ ਹੋ ਗਿਆ। ਬਾਹਮਣ ਇੱਕ ਤੁਲਸੀ ਰਾਮ ਦਾ ਉਹਦਾ ਬੜਕਾ ਸੀ, ਸਾਜੀ ਰਾਮ। ਅੱਛਾ। ਹਾਂ, ਖੱਤਰੀਆਂ ਦਾ ਵੀ ਘਰ ਸੀ। ਅੱਛਾ, ਉਹਨਾਂ ਦਾ ਕੀ ਨਾਂ ਸੀ? ਉਹਦਾ ਬੜਕੇ ਦਾ ਨਾਮਾਨੰਦ, ਉਹਦੇ ਮੁੰਡਿਆਂ ਦਾ ਇੱਕ ਨਾ ਛੱਜੂ, ਇੱਕ ਨਾ ਬਾਬੂ, ਤੇ ਇੱਕ ਨਾ ਬੰਤਾ। ਅੱਛਾ, ਬੰਤਾ ਖੱਤਰੀਆਂ ਦੇ। ਉਹ ਜਿਵੇਂ ਦੇ ਨਾਲ ਦੇ ਘਗਰਾਲੀ ਪਿੰਡ, ਉੱਥੇ ਹੋ ਗਿਆ ਹਮਲਾ। ਅੱਛਾ, ਉੱਥੇ ਹਮਲਾ ਹੋ ਗਿਆ ਡੀਗਰ ਵੇਲੇ। ਡੀਗਰ ਵੇਲੇ ਹੋਇਆ ਨਾ, ਉੱਥੋਂ 2-3 ਕੋ ਕਰੂਦੀਆਂ, 3 ਪਿੰਡ 2-3 ਕੋ। ਅੱਛਾ, ਉੱਥੋਂ ਤੁਰੇ, ਉੱਥੋਂ ਜਿਹੜੇ ਭੱਜੇ ਨੱਸੇ ਪਿੰਡ ਵਿੱਚ ਘੇਰਾ ਪਾ ਕੇ ਸਿੱਖਾਂ ਨੇ ਵੱਢਣਾ ਸ਼ੁਰੂ ਕੀਤਾ ਚੇਰਾ ਵਾ। ਅੱਛਾ, ਅਸਲਾ ਮੁਸਲਮਾਨਾਂ ਕੋਲ ਕੋਈ ਨਹੀਂ ਸੀ, ਮੈਂ ਜਿਹੜਾ ਆਏ ਸੀ ਉਹ ਵੀ ਲੈ ਲਿਆ। ਅੱਛਾ, ਮੁਸਲਮਾਨ ਤਾਂ ਕੁਹਾੜੀਆਂ ਦੇ ਵੱਡੇ ਕੁਹਾੜੀਆਂ ਮਰੇ ਨੇ। ਮੁਨਸ਼ੀ ਬਾਬੂ। ਅੱਛਾ, ਇਹਨਾਂ ਦੇ ਪਿਓ ਨਾਲ ਪ੍ਰਤਾਪਾ, ਇਹਨਾਂ ਦਾ ਪਿਓ ਪ੍ਰਤਾਪਾ ਸੀ। ਪ੍ਰਤਾਪ। ਹਾਂ, ਪ੍ਰਤਾਪਾ। ਅੱਛਾ, ਪ੍ਰਤਾਪਾ। ਹਾਂ, ਜੀਵਾ। ਅੱਛਾ, ਬ੍ਰਹਮਾ। ਤੇ ਕਈ ਨਾ ਹੋਰ ਕਹਿੰਦਾ ਜਾਗਰ। ਅੱਛਾ, ਜਾਗਰ। ਹਾਂ, ਇਹ ਹਿੰਦੂ ਸਨ। ਹਾਂ, ਹਿੰਦੂ। ਸਹੀ। ਪਿੰਡ ਦਾ ਨਾਮ ਨਵਾਂ ਖੂਹ। ਦੂਜੇ ਨਾਮ ਸੀ ਡਬਿੱਡਾ। ਹਾਂ, ਤੀਜੇ ਨਾਮ ਸੀ ਬੇਰੀ ਵਾਲਾ। ਅੱਛਾ, ਬੇਰੀ ਵਾਲਾ। ਇੱਕ ਦਾ ਕਿੱਕਰ ਵਾਲਾ। ਅੱਛਾ, ਇਹ ਤੁਹਾਡੇ ਆਪਣੇ ਖੂਹ ਸਨ? ਸਾਡੇ ਆਪਣੇ ਜਿਹੜੇ ਹੋਏ। ਅੱਛਾ, ਇੱਕ ਦਾ ਨਾਮ ਗੋਰਾ। ਗੋਰੇ ਵਾਲਾ। ਹਾਂ, ਗੋਰਾ। 4-5 ਖੂਹ ਸਨ ਸਾਡੇ। ਸਹੀ ਹੋ ਗਿਆ। अस्सलाम वालेकुम जी, सत श्री अकाल, आदाब दोस्तों। सब का पंजाब की टीम पिंड अजने वाला अज पहुँचे हैं। इत्थे एक सानू बजुर्ग मिले ने जिन्हों ने अपने घर के सामने भी अपने पुराने पिंड की तख्ती लगाई हुई है। अज भी वो अपने पिंड नूं उन्ना ही प्यार करते हैं जिन्ना 47 तो पहले करते सी। इन्हां कोलों असीं पुछांगे 47 की वंड की कहानी। आओ मिलते हैं बजुर्गों के नाल ते गलबात साझी करते हैं। अस्सलाम वालेकुम। वालेकुम सलाम। बजुर्गो की हाल चाल है? ठीक है, ठीक ठाक। सब नाल पहले अपना नाम दस देना। मनसब अली शाह। मनसब अली शाह। जी। तुहाडे वालिद साहब दा? बाकर अली शाह। बाकर अली शाह। ते दादा जी दा? शाहदीन। शाह जी। सैयद बरादरी अपनी? जी, सैयद। सही हो गया। बजुर्गो पिछे अपना केड़ा पिंड सी? मूलापुर। मूलापुर। जी। ਇਹਦੇ ਨਾਲ ਕਿਹੜੇ ਪਿੰਡ ਲੱਗਦੇ ਸੀ? ਇਹਦੇ ਨਾਲ ਇੱਕ ਦਾ ਜੱਟੂਆਂ। ਜਤੂਆਂ। ਸੇਕੇ। ਹਾਂਜੀ। ਨਾਰੀ ਕੇ। ਸਹੀ। ਬੜਲਾ। ਮੰਨਮੀ। ਸੰਦੂਰਾ ਜੀ। ਸਹੀ। ਪਿੰਡ ਸਾਡਾ ਵਿਚਕਾਰ ਸੀ। ਅੱਛਾ, ਵਿਚਕਾਰ ਸੀ। ਤਹਿਸੀਲ ਕਿਹੜੀ ਸੀ ਇਹਦੀ? ਤਹਿਸੀਲ ਧੂਰੀ। ਤੇ ਜ਼ਿਲ੍ਹਾ? ਰਿਆਸਤ ਪਟਿਆਲਾ। ਅੱਛਾ, ਰਿਆਸਤ ਪਟਿਆਲਾ। ਸਹੀ ਹੋ ਗਿਆ। ਕਿੱਡਾ ਕੋ ਪਿੰਡ ਸੀ ਆਪਣਾ? ਪੂਰਾ ਜਿਹਾ। ਪੂਰਾ ਜਿਹਾ ਸੀ। ਕਿਹੜੀ ਬਰਾਦਰੀ ਰਹਿੰਦੀ ਸੀ? ਬਰਾਦਰੀ ਜੱਟ ਬਰਾਦਰੀ ਹਿੰਦੂ। ਹਿੰਦੂ ਜੱਟ ਸੀ। ਅੱਛਾ। ਸੈਯਦ ਬਰਾਦਰੀ, ਹੋਰ ਦੋ ਬਰਾਦਰੀਆਂ। ਸਿੱਖ ਵੀ ਰਹਿੰਦੇ ਸੀ? ਹਾਂ, ਸਿੱਖ। ਉਹ ਸਿੱਖ ਕੋਈ ਨਹੀਂ, ਮਗਰੋਂ ਸਿੱਖ ਆਉਣ ਲੱਗੇ ਜਿਹੜੇ ਰੌਲਾ ਪਿਆ ਨਾ, ਉਹ ਸਿਰ ਕੁਝ ਮੁੰਡੇ ਸਿੱਖ ਬਣ ਗਏ ਉਹਨਾਂ ਦੇ। ਅੱਛਾ, ਹੈ ਹਿੰਦੂ ਸਨ ਉਹ? ਹਾਂ, ਹਿੰਦੂ ਹੁੱਕਾ ਵੀ ਦੇ ਸਿਰ ਮਨਾਉਂਦੇ ਸੀ। ਅੱਛਾ। ਉਹ ਦੌਰ ਸਾਡੇ ਦੌਰ। ਸਹੀ। ਦਾੜੀਆਂ ਲਵਾਂ ਵੀ ਘਟਾਉਣੀਆਂ। ਉੱਥੇ ਕਿੰਨੀਆਂ ਲੰਬੜਦਾਰੀਆਂ ਸੀ? 2। ਕੀ ਨਾਂ ਸੀ ਲੰਬੜਦਾਰਾਂ ਦਾ? ਯਕੂਬ ਅਲੀ ਸ਼ਾਹ ਨੰਬਰਦਾਰ। ਯਕੂਬ ਅਲੀ ਭਰਾ ਸ਼ਾਹ। ਲੱਗਦਾ। ਅੱਛਾ। ਯਕੂਬ ਅਲੀ ਸ਼ਾਹ। ਤੇ ਦੂਸਰਾ ਲੰਬੜਦਾਰ? ਦੂਜਾ ਨੰਬਰਦਾਰ ਦਾ ਈਸਰ। ਸਹੀ। ਇਹ ਹਿੰਦੂ ਸੀ? ਹਿੰਦੂ। ਸਹੀ ਹੋ ਗਿਆ। ਹਿੰਦੂ ਈਸਰ 2 ਨੰਬਰਦਾਰੀ। ਅੱਛਾ, 2 ਲੰਬੜਦਾਰੀ। ਇੱਕ ਸਾਡੀ 2 ਪੱਤੀਆਂ ਜ਼ਮੀਨ ਸੀ ਸਾਡੀ। ਇਹ ਇਕੱਠੇ ਰਹਿੰਦੇ ਸੀ ਕਿ ਲਹਿਦਾ ਸੀ ਇਹਨਾਂ ਦੇ ਮਹੱਲੇ? ਹੈ, ਮਹੱਲੇ ਇਹਨਾਂ ਦੇ ਲਹਿਦਾ ਸੀ? ਮਹੱਲੇ ਇਹਨਾਂ ਦੇ ਇੱਥੇ ਆ ਪਿੰਡ ਬਣ ਗਿਆ। ਹਾਂਜੀ। ਇੱਥੋਂ ਇੰਝ ਇੱਧਰ ਜ਼ਮੀਨ ਸੀ, ਇੱਧਰ ਸਾਡੀ, ਇੱਧਰ ਇੱਧਰ ਸਾਡੀ। ਇੱਥੋਂ ਮਹੱਲੇ ਦੇ ਵਿੱਚ ਅਸੀਂ ਆ ਕੇ ਉਹਨਾਂ ਜੇ ਅਸੀਂ ਉਹਨਾਂ ਦੇ ਪੱਤੀ ਜਾਉਣਾ
ਹਾਂਜੀ ਹਿੰਦੂਆਂ ਦੀ ਅਸੀਂ ਇੱਥੋਂ ਆ ਕੇ ਇੱਦਾਂ ਆਉਣਾ। ਅੱਛਾ ਅੱਛਾ ਉਹਨਾਂ ਆਉਣਾ ਤਾਂ ਬਾਹਰ ਦੀ ਆਉਣਾ, ਵਿੱਚ ਦੀ ਰਾਹ ਕੋਈ ਨਹੀਂ। ਅੱਛਾ ਵਿੱਚੋਂ ਰਾਹ ਕੋਈ ਨਹੀਂ ਵਿੱਚੋਂ ਰਾਹ ਬੰਦ ਸੀ, ਜੇ ਮੱਲੇ ਦਾ ਰਾਹ ਨਹੀਂ ਬੰਦ ਸੀ। ਸਹੀ 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 ਜੇ ਆਉਣੇ ਬਾਹਰੋਂ ਬਾਹਰੋਂ ਹੋ ਗਏ ਆਉਣੇ। ਕਿੰਨੀਆਂ ਮਸਜਿਦਾਂ ਸੀ ਉੱਥੇ? ਮਸਜਿਦ ਇੱਕ ਕੱਚੀ ਸੀ ਕਿ ਪੱਕੀ? ਪੱਕੀ ਪੱਕੀ ਸੀ। ਪੱਕੀ, ਮੰਦਿਰ ਵੀ ਹੈ ਸੀ? ਕੋਈ ਨਹੀਂ ਸੀ। ਉਹ ਕਿੱਥੇ ਇਬਾਦਤ ਕਰਦੇ ਸੀ? ਬਸ ਮੇਰਾ ਨਹੀਂ ਪਤਾ ਕਿੱਥੇ ਗਏ, ਉਹਨੇ ਕੋਈ ਅੱਛਾ ਕੋਈ ਨਹੀਂ ਸੀ ਕੋਈ ਜਗ੍ਹਾ ਨਹੀਂ। ਤੁਹਾਡੀ ਉਸ ਵੇਲੇ ਉਮਰ ਕਿੰਨੀ ਸੀ? ਉਹ ਤਕਰੀਬਨ 16-17 ਸਾਲ ਇਹ 17 ਸਾਲ। ਹਾਂ। ਇਹਦਾ ਮਤਲਬ ਤੁਸੀਂ ਜਵਾਨ ਸੀ ਪੂਰਾ। ਹਾਂ ਜੀ, ਹਾਂ ਬਿਲਕੁਲ। ਸਹੀ ਹੋ ਗਿਆ। ਇਹ ਬਜ਼ੁਰਗ ਸਨ, ਉਹ ਕੀ ਕੰਮ ਕਰਦੇ ਸੀ? ਜ਼ਿਮੀਦਾਰਾ, ਜ਼ਿਮੀਂਦਾਰਾ ਕਰਦੇ ਅਸੀਂ ਸੀ। ਆਪ ਜ਼ਿਮੀਦਾਰਾ ਕਰੀਏ। ਕਿੰਨੀ ਕੁ ਜ਼ਮੀਨ ਸੀ ਮੁਸਲਮਾਨਾਂ ਦੀ ਤੇ ਕਿੰਨੀ ਕੁ ਹਿੰਦੂਆਂ ਦੀ ਸੀ ਪਿੰਡ ਦੀ? ਉਹ ਜਿਹੜੀ ਪਿੰਡ ਦੀ ਜ਼ਮੀਨ ਸੀ 125 ਅੱਧੋ ਅੱਧੀ ਜ਼ਮੀਨ ਸੀ, ਉਹ ਤਕਰੀਬਨ ਰਕਬਾ ਪਤਾ ਨਹੀਂ 3000 ਬਿੱਘਾ ਜਾਂਦੇ। ਅੱਛਾ 3000 ਬਿੱਘਾ। ਉਧਰ ਵਿਗਿਆਂ ਦੀ ਸੀ ਨਾ? ਹਾਂ, ਉਸੇ ਬਿੱਘਾ ਦੀ ਜ਼ਮੀਨ ਸਾਡੇ ਇਲਾਕੇ ਬਿੱਘੇ ਨੇ। ਹਾਂਜੀ ਬਿੱਘੇ ਗਿਣਦੇ, ਜਿਹੜਾ ਬਿੱਘਾ ਹੁੰਦਾ ਸੀ 2 ਗ੍ਰਾਮ ਦਾ, ਹਾਂਜੀ ਜਿਹਦੇ ਇੱਥੇ 2 ਗ੍ਰਾਮ ਸਾਡੇ ਬਿੱਘਾ ਗਿਣਦੇ ਉਹਨੂੰ। ਸਹੀ ਸਹੀ ਇਸ ਜ਼ਮੀਨ ਦੇ ਹਿਸਾਬ ਨਾਲ ਸਹੀ ਹੋ ਗਿਆ। ਅੱਧੀ ਉਹਨਾਂ ਦੀ ਹਿੰਦੂਆਂ ਦੀ, ਅੱਧੀ ਸਾਡੀ ਦੀ। ਸਹੀ ਹੋ ਇੰਨੀ ਗਿਆ। ਮਾਰਕੀ ਉੱਥੇ ਜਿਹੜੇ ਖੂਹ ਲੱਗੇ ਸੀ ਜੀ, ਵਾਹੀ ਵਾਸਤੇ ਤਾਂ ਖੂਹ ਹੀ ਇਸਤੇਮਾਲ ਹੁੰਦੇ ਖੂਹ ਹੋਣੇ? ਖੂਹ ਹੀ ਨਹਿਰ ਨਹੀਂ ਸਾਡੇ, ਅੱਛਾ ਸਾਨੂੰ ਨਹਿਰ ਵੀ ਪੈਂਦੀ। ਅੱਛਾ ਨਹਿਰ ਵੀ ਹੈਗੀ ਹਾਂ ਵੀ ਸੀ। ਨਹਿਰ ਵੀ ਹੈ, ਖੂਹ ਵੀ ਹੈ। ਤੇ ਕੀ ਕੀ ਨਾਮ ਵੱਜਦੇ ਸੀ ਖੂਹਾਂ ਦੇ? ਖੂਹਾਂ ਦੇ ਨਾਮ ਪਿੰਡ ਦਾ ਨਾਮ, ਪਿੰਡ ਦੇ ਨਾਮ ਨਵਾਂ ਖੂਹ, ਹੂੰ ਦੂਜੇ ਨਾਮ ਸੀ ਡਬਿੱਡਾ। ਡਬਿੱਡਾ। ਹਾਂ, ਤੀਜੇ ਨਾਮ ਸੀ ਬੇਰੀ ਵਾਲਾ। ਅੱਛਾ ਬੇਰੀ ਵਾਲਾ। ਇੱਕ ਦਾ ਕਿੱਕਰ ਵਾਲਾ। ਅੱਛਾ ਇਹ ਤੁਹਾਡੇ ਆਪਣੇ ਖੂਹ ਹਾਂ, ਸਨ? ਸਾਡੇ ਆਪਣੇ ਜਿਹੜੇ ਹੋਏ। ਅੱਛਾ ਇੱਕ ਦਾ ਨਾਮ ਗੋਰਾ। ਗੋਰੇ ਵਾਲਾ। ਹਾਂ ਗੋਰਾ। ਸਹੀ। 4-5 ਖੂਹ ਸਨ ਸਾਡੇ। ਸਹੀ ਹੋ ਗਿਆ। ਸਾਡੀ ਸਹੀ ਦਾ ਜੀ। ਅੱਛਾ ਸਈਦਾਂ ਦੀ ਹਾਂ, ਜ਼ਮੀਨ ਸੀ। ਉਹਨਾਂ ਦੀ ਨਹੀਂ ਅੱਛਾ ਬਜ਼ੁਰਗੋ ਜਿਹੜੇ ਆਲੇ ਦੁਆਲੇ ਪਿੰਡ ਸੀ ਜੀ, ਇਹ ਸਿੱਖਾਂ ਦੇ ਹਿੰਦੂਆਂ ਦੇ ਸਨ ਕਿ ਮੁਸਲਮਾਨਾਂ ਦੇ ਸਨ? ਹਿੰਦੂਆਂ ਦੇ। ਇੱਕ ਆ ਜੱਟੂਆਂ ਜਿਹੜਾ ਇਹ ਮੁਸਲਮਾਨਾਂ ਦਾ। ਅੱਛਾ ਜਟੂਆਂ। ਹਾਂ, ਇੱਕ ਬੂੰਗਾ ਪਿੰਡ ਦੇ ਸੀ, ਉਹ ਬਿਲਕੁਲ ਰਹਿ ਸਨ, ਉਹ ਮੁਸਲਮਾਨ, ਉਹ ਰਾਜਪੂਤ ਸਨ। ਅੱਛਾ ਰਾਜਪੂਤਾਂ ਦਾ ਸੀ ਰਾਜਪੂਤ। ਤੇ ਬਾਕੀ ਹਿੰਦੂਆਂ ਦੇ ਸਨ। ਹਾਂ, ਬਾਕੀ ਹਿੰਦੂਆਂ ਦੇ ਪਿੰਡ ਹੈ ਜ਼ਿਆਦਾ। ਸਹੀ ਹੋ ਗਿਆ। ਮੇਲਾ ਸ਼ੇਰਾ ਕੋਈ ਲੱਗਦਾ ਸੀ ਪਿੰਡ ਦੇ? ਹੈਂ? ਮੇਲਾ ਸਾਡੇ ਪਿੰਡ 'ਚ ਕੋਈ ਮੇਲਾ ਨਹੀਂ ਲੱਗਦਾ। ਆਲੇ ਦੁਆਲੇ? ਆਲੇ ਦੁਆਲੇ ਜੱਟੂਏ ਲੱਗਦਾ ਹੁੰਦਾ ਸੀ। ਇੱਕ ਬੂੰਗਾ ਉੱਥੇ, ਉਹ ਦਰਬਾਰ 'ਤੇ ਮੇਲਾ ਲਾਉਂਦੇ ਮੁਸਲਮਾਨ। ਜਾਂਦੇ ਰਹੇ ਹੋ? ਹੈਂ? ਜਾਂਦੇ ਰਹੇ ਹੋ? ਬੂੰਗੇ ਜੇ ਮੈਂ ਗਏ, ਬੂੰਗੇ ਮੈਂ ਮੇਲਾ ਇਸ ਬਹੁਤ ਮੇਲਾ ਜੋ ਕਵਾਲੀ ਪੂਰੀ ਕਰਦੇ, ਮੈਂ ਗਿਆ ਉੱਥੇ ਇੱਕ ਵਾਰ। ਅੱਛਾ ਸਹੀ ਹੋ ਗਿਆ। ਇਹ ਜੇ ਦੂਰ ਦੇ ਮੇਲੇ ਪੁੱਛੇ, ਦੂਰ ਦੇ ਸਿੱਖਾਂ ਦੇ ਮੇਲੇ ਪੁੱਛੇ, ਉਹ ਕਿੱਥੇ ਕਿੱਥੇ ਸੀ? ਉਹਦੇ ਜੱਗ ਹੂੰ ਅੱਛਾ ਇੱਕ ਜੱਬੋ ਮਾਜਰਾ, ਹੂੰ ਇਹਨਾਂ ਦੇ ਲੱਗਦੇ 14 ਚੇਤ ਦਾ ਮੇਲਾ। ਅੱਛਾ ਉੱਥੇ ਵੀ ਜਾਂਦੇ ਰਹੇ ਹੋ? ਇੱਕ ਸਾਲ ਗਿਆ ਜੱਬੋ ਮਾਜਰਾ। ਅੱਛਾ ਅੱਛਾ ਬਜ਼ੁਰਗੋ ਜਿਹੜੇ ਉੱਥੇ ਸਿੱਖ ਰਹਿੰਦੇ, ਹਿੰਦੂ ਰਹਿੰਦੇ ਸੀ, ਜੀ, ਉਹਨਾਂ ਦੇ ਨਾਂ ਚੇਤਾ ਨੇ ਕਿਹੜੇ ਕਿਹੜੇ ਬੜੇ ਸਨ? ਨਾਂ। ਦੱਸੋ। ਮੁਨਸ਼ੀ, ਹੂੰ ਬਾਬੂ, ਅੱਛਾ ਇਹਨਾਂ ਦੇ ਪਿਓ ਨਾਲ ਪ੍ਰਤਾਪਾ, ਇਹਨਾਂ ਦਾ ਪਿਓ ਪ੍ਰਤਾਪਾ ਹੈ। ਪ੍ਰਤਾਪ। ਹਾਂ ਪ੍ਰਤਾਪਾ। ਅੱਛਾ ਪ੍ਰਤਾਪਾ। ਹਾਂ, ਜੀਵਾ, ਅੱਛਾ ਬ੍ਰਹਮਾ, ਹੂੰ ਤੇ ਕਈ ਨਾ ਹੋਰ ਜਾਗਰ। ਅੱਛਾ ਜਾਗਰ। ਹਾਂ ਇਹ ਹਿੰਦੂ ਸਨ? ਹਾਂ, ਹਿੰਦੂ। ਸਹੀ। ਤੇ ਤੁਹਾਡੀ ਉਮਰ ਦੇ ਜਿਹੜੇ ਬੱਚੇ ਸੀ ਉਦੋਂ 16-17 ਸਾਲ ਦੇ, ਉਹ ਤੁਹਾਡੇ ਨਾਲ ਖੇਲਦੇ ਖੂਲਦੇ ਵੀ ਹੋਣੇ ਨੇ? ਕਿ ਖੇਲ ਕੋਈ ਖੇਲ ਨਹੀਂ ਪਏ, ਕੋਈ ਇਕੱਠੇ ਬਣਾ ਬਹਿ ਖਲੋ ਹਿੰਦੂਆਂ ਮੁੰਡਿਆਂ। ਕੀ ਨਾਂ ਸੀ ਉਹਨਾਂ ਹਿੰਦੂਆਂ ਦੇ ਮੁੰਡਿਆਂ ਦਾ? ਹਿੰਦੂਆਂ ਦੇ ਮੁੰਡਿਆਂ ਨੂੰ ਰੋਡਾ। ਅੱਛਾ ਰੋਡਾ ਸੀ। ਹਾਂ, ਪੋਠੀ। ਅੱਛਾ ਇੱਕ ਹੁਕਮ ਚੰਦ ਬਾਹਮਣਾ ਮੁੰਡਾ ਹੁੰਦਾ ਸੀ, ਖੇਡਦੇ ਘੁਲਦੇ ਰਹੇ ਨਿੱਕੇ ਹੁੰਦੇ ਸੀ। ਅੱਛਾ ਘੁਲਦੇ ਰਹੇ ਹੋ? ਹਾਂ ਹੁਕਮ ਚੰਦ ਹਾਂ, ਹੁਕਮ ਚੰਦ ਬਾਹਮਣਾ ਦਾ ਸੀ? ਹਾਂ, ਬਾਹਮਣਾ। ਅੱਛਾ ਉਹ ਵੀ ਯਾਰ ਬੇਲੀ ਹਾਂ, ਉਹ ਸੀ। ਵੀ ਆ। ਸਹੀ ਹੋ ਗਿਆ। ਬਾਹਮਣ ਇੱਕ ਤੁਲਸੀ ਰਾਮ ਦਾ, ਹੂੰ ਉਹ ਬੜਕਾ ਸੀ, ਇੱਕ ਸਾਜੀ ਰਾਮ। ਅੱਛਾ ਹਾਂ, ਖੱਤਰੀਆਂ ਦਾ ਵੀ ਘਰ ਸੀ। ਅੱਛਾ ਉਹਨਾਂ ਦਾ ਕੀ ਨਾਂ ਸੀ? ਉਹਦਾ ਬੜਕੇ ਦਾ ਨਾਮਾਨੰਦ, ਉਹਦੇ ਮੁੰਡਿਆਂ ਦਾ ਇੱਕ ਨਾਮ ਛੱਜੂ, ਛੱਜੂ। ਇੱਕ ਨਾਮ ਬਾਬੂ, ਹੂੰ ਤੇ ਇੱਕ ਨਾਮ ਬੰਤਾ। ਅੱਛਾ ਬੰਤਾ। ਖੱਤਰੀਆਂ ਦੇ। ਅੱਛਾ ਖੱਤਰੀ ਸਾਰੇ ਪੂਰੇ ਪਿੰਡ ਇੱਕੋ ਘਰ ਦਾ। ਅੱਛਾ ਇੱਕੋ ਘਰ ਸੀ। ਹਾਂ, ਇਹਨਾਂ ਦੀ ਦੁਕਾਨਾਂ ਹੁੰਦੀਆਂ ਹੋਣੀਆਂ? ਹਾਂ, ਉਹਨਾਂ ਦੀ ਦੁਕਾਨ ਸੀ, ਖੱਤਰੀਆਂ ਦੀ ਦੁਕਾਨ ਸੀ। ਅੱਛਾ ਬਜ਼ੁਰਗੋ ਪਿੰਡ ਦੇ ਵਿੱਚ ਵੈਸੇ ਇਸ ਤਰ੍ਹਾਂ ਜਿਹੜਾ ਖੂਹ ਸੀ ਪਾਣੀ ਪੀਣ ਵਾਲਾ, ਜੀ ਜਿੱਥੋਂ ਪੀਂਦੇ ਸੀ ਮੁਸਲਮਾਨ ਜਾਂ ਹਿੰਦੂ, ਜੀ, ਇਹਨਾਂ ਦਾ ਵੱਖਰਾ ਵੱਖਰਾ ਹੁੰਦਾ ਸੀ ਕਿ ਇੱਕੋ ਹੀ ਖੂਹ ਹੁੰਦਾ ਸੀ? ਖੂਹ ਵੱਖਰੇ ਵੱਖਰੇ। ਤੁਹਾਡਾ ਜਿਹੜਾ ਘਰ ਸੀ ਹਾਂਜੀ, ਉੱਥੇ ਖੂਹ ਕਿੰਨਾ ਕੁ ਦੂਰ ਸੀ ਉੱਥੋਂ? ਸਾਡੇ ਦਾ ਖੂਹ ਨੇੜੇ ਹੀ ਆ, ਐਵੇਂ ਬਸ ਇੰਨੀ ਕੁ ਦੂਰ ਹੋਣਾ ਬੰਦੀ 20-25 30 40 ਕਰੂ। ਅੱਛਾ ਸਾਡੇ ਖੂਹ ਨੇੜੇ ਹੀ ਆ। ਖੂਹ ਨਾਲ ਆਮ ਪਾਣੀ ਦਾ ਉੱਥੇ ਸਾਡੀ ਜ਼ਮੀਨ ਜੀ। ਅੱਛਾ ਇਹ ਨਹੀਂ ਵੀ 3 ਮੀਲਾਂ ਦੇ ਜਾ ਕੇ ਹੂੰ ਇਹ ਮਸੀਤ ਸੀ, ਸਾਨੂੰ ਮੱਲਾ ਪੂਰਾ ਜਿਹਾ ਇੱਧਰ ਮਸੀਤ ਲੱਗਦੀ ਹੈ, ਇੱਧਰ ਖੂਹ ਦਾ ਜੀ, ਅੱਛਾ ਇਹ ਪਾਣੀ ਸੰਭਾਲ ਕਰ ਉੱਥੇ ਇਸਤੇਮਾਲ ਕਰਦੇ ਸੀ? ਪਾਣੀ ਸਹੀ। ਡੋਲਾ ਨਾਲ ਕੱਢ ਦਿੰਦੇ ਉਹਨੂੰ। ਅੱਛਾ ਡੋਲਾ ਨਾਲ? ਡੋਲ ਨਾਲ ਨਿਕਲਦਾ ਉਹਦੇ ਪਾਣੀ, ਆ ਨਹੀਂ ਨਾਲ ਕੇ ਬੋਰ ਬਾਰ ਨਹੀਂ ਹੂੰ। ਉਹ ਦਵਲ। ਜਦੋਂ ਈਦ ਸ਼ਬਰਾਤ ਆਉਂਦੀ ਸੀ, ਹਾਂਜੀ, ਈਦ ਕਿਵੇਂ ਮਨਾਉਂਦੇ ਸੀ? ਬਕਰਾ ਈਦ ਆਹੋ,
ਕੋਈ ਤੁਹਾਨੂੰ ਦੂਸਰਾ ਜਦੋਂ ਵੱਡੀ ਗਾਂ ਗੂੰ ਕਰਦੇ ਸੀ ਉਹ ਮਨਾ ਨਹੀਂ ਸੀ ਕਰਦੇ? ਵੱਡੀ ਗਾ ਮਨਾ, ਹੂੰ। ਵੱਡੀ ਗਾ ਮਨਾ, ਵੱਡੀ ਗਾ ਹਿੰਦੂ ਸਿੱਖ ਦਾ ਸਾਡਾ ਬਾਦਸ਼ਾਹ। ਅੱਛਾ, ਪਟਿਆਲੇ ਦਾ। ਹਾਂ, ਪਟਿਆਲੇ ਦਾ। ਉਹਦਾ ਨਾਮ ਭਗਵਾਨ ਸਿੰਘ ਦਾ, ਅੱਛਾ। ਸਿੱਖ ਦਾ ਸੀ, ਉਹਦੇ ਪੁੱਛਣਾ। ਹੂੰ। ਹਾਂ, ਆਰਡਰ ਮਨਾ, ਜਿਵੇਂ ਕਤਲ ਦਾ ਕੇਸ ਆ ਸਾਡੇ ਤੇ। ਅੱਛਾ, ਕਤਲ ਦਾ ਕੇਸ ਸੀ। ਹਾਂ, ਜਿਹੜਾ ਕਰ ਲਿਓ ਤੇ ਕੀ ਕੁਰਬਾਨੀ ਕਰਦੇ ਸੀ? ਕੁਰਬਾਨੀ ਬੱਕਰਾ ਛਤਰਾ। ਬੱਕਰਾ ਛਤਰਾ ਕਰਦੇ ਸੀ। ਉਂਝ ਆਪਣੀ ਜਦੋਂ ਇਬਾਦਤ ਕਰਦੇ ਸੀ ਉੱਥੇ ਉਹਨਾਂ ਉੱਤੇ ਤੇ ਨਹੀਂ ਪਾਬੰਦੀ ਸੀ ਕਿ ਵੀ ਨਹੀਂ, ਅਜ਼ਾਨ ਨਾ ਦਿਓ, ਬਾਜ਼ ਦੀ ਕੋਈ ਪਾਬੰਦੀ ਨਹੀਂ। ਕੋਈ ਅਜ਼ਾਨ ਨਾ ਦਵੋ ਜਾਂ ਹਾਂ, ਉਹ ਕੋਈ ਪਾਬੰਦੀ ਨਹੀਂ। ਅੱਛਾ। ਵੀ ਜੋ ਮਰਜ਼ੀ ਦੇ ਦਿਓ। ਆਪਸ 'ਚ ਆਪਣੇ ਪਿੰਡ ਦੇ ਵਿੱਚ ਕਿੱਦਾਂ ਸੀ ਰਹਿਣ ਸਹਿਣ ਇਹਨਾਂ ਲੋਕਾਂ ਨਾਲ, ਹਿੰਦੂਆਂ ਨਾਲ ਤੁਹਾਡਾ, ਮੁਸਲਮਾਨਾਂ ਬਰਤ ਦਾ? ਬਾਰਾ ਜਿਵੇਂ ਇੱਥੇ ਨਹੀਂ ਆ ਸਾਈਆਂ ਨਾਲ ਵਰਤਦੇ ਸੀ। ਹਾਂਜੀ। ਇੰਨੇ ਸਮਝ ਰਹੇ ਸਾਈਆਂ ਨਾਲ ਸਾਡੀ ਸਲਾਮ ਦਾ ਲੈਣ ਦੇਣ ਲੋਕ ਜਿਵੇਂ ਆਪਣੇ ਸਰੂਪ ਦੇ ਮੁਤਾਬਕ ਇਹ ਤਰ੍ਹਾਂ ਲੈਣ। ਆਉਣ ਜਾਣ ਹੈਗਾ ਸੀ ਹਾਂ, ਵਿਆਹਾਂ ਸ਼ਾਦੀਆਂ 'ਚ? ਵਿਆਹ ਨਹੀਂ, ਵਿਆਹ 'ਚ ਨਹੀਂ। ਅੱਛਾ, ਉਂਝ ਜੀ। ਉਂਝੇ ਬਾਰ-ਬਾਰ ਦਾ ਵਿਆਹ ਸਾਡੀ। ਜਦੋਂ ਇਹਨਾਂ ਦੀ ਹੋਲੀ ਸ਼ੋਲੀ ਹੁੰਦੀ ਸੀ, ਹੈਂ, ਇਹਨਾਂ ਦਾ ਕੋਈ ਫੰਕਸ਼ਨ ਹੁੰਦਾ ਸੀ, ਹੋਲੀ ਹੁੰਦੀ ਸੀ, ਕੋਈ ਪ੍ਰੋਗਰਾਮ ਹੁੰਦਾ ਸੀ? ਉਹ ਕੋਈ ਨਹੀਂ, ਇਹਦਾ ਪ੍ਰੋਗਰਾਮ ਇਹ ਦੇਖਿਆ, ਇੱਕ ਪ੍ਰੋਗਰਾਮ ਹੈ ਲੋਹੜੀ ਮਨਾਉਂਦੇ ਹੁੰਦੇ ਉਹ। ਅੱਛਾ, ਲੋਹੜੀ। ਹਾਂ, ਲੋਹੜੀ ਮਨਾਉਂਦੇ, ਲੋਹੜੀ। ਉਹ ਜਦੋਂ ਘਰਾਂ 'ਚ ਜਾ ਕੇ ਹਾਂ, ਮੰਗਦੇ ਹੁੰਦੇ, ਮੰਗਦੇ ਹੁੰਦੇ। ਉਹ ਹਿੰਦੂਆਂ ਦੇ ਮੁੰਡਿਆਂ ਨੇ ਮੰਗਣੀ ਸਾਸੇ ਕੋਈ ਨਹੀਂ ਉਹਨਾਂ ਰੱਖਦੇ। ਅੱਛਾ। ਉਹਨਾਂ ਵੀ ਆਪਣੇ ਮਹੱਲੇ ਹੂੰ। ਸਾਡੇ ਮਹੱਲੇ ਨਹੀਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਆਇਆ ਤੇ ਹੁਣ ਗੱਲਾਂ ਪੁੱਛਣੀਆਂ ਸੀ, ਥੋੜਾ ਜਿਹਾ ਸਕੂਲ ਬਾਰੇ ਪੁੱਛ ਲਈਏ। ਸਕੂਲ ਵੀ ਹੈ ਸੀ ਉੱਥੇ? ਸਕੂਲ ਕੋਈ ਨਹੀਂ। ਕਿੱਥੇ ਪੜ੍ਹਨ ਜਾਂਦੇ ਸੀ? ਪੜ੍ਹ ਜਾਂਦੇ ਜੱਟੂਏ। ਜੱਟੂਆਂ ਪਿੰਡ ਦਾ ਜੱਟੂਆਂ। ਅੱਛਾ, ਜੱਟੂਆਂ। ਉਹ 4 ਜਮਾਤਾਂ ਸਕੂਲ ਦਾ ਉਹਦੇ। ਅੱਛਾ। 8 ਜਮਾਤਾਂ ਦਾ ਸਕੂਲ ਦਾ ਸਾਡੇ ਦੇ ਨੇੜੇ ਚੌਂਦਾ ਦਾ। ਅੱਛਾ, ਚੌਂਦਾ। ਉਹ ਬਾਬਾ ਜੂ ਤੋਂ 4-5 ਕੋਹ ਤੁਰ ਕੇ ਜਾਂਦੇ ਹੁੰਦੇ। ਤੁਸੀਂ ਪੜ੍ਹਨ ਜਾਂਦੇ ਰਹੇ ਹੋ? ਮੈਂ ਨਹੀਂ ਪੜ੍ਹ ਗਿਆ। ਅੱਛਾ, ਨਹੀਂ ਗਏ? ਮੈਂ ਨਾ ਸਕੂਲੇ ਗਿਆ, ਮਜੀਤੇ ਗਏ। ਸਹੀ। ਮੈਂ ਨਹੀਂ ਪੜ੍ਹਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ, ਜੀ। ਕਿੱਦਾਂ ਪਤਾ ਲੱਗਿਆ ਤੁਹਾਡੇ ਬਜ਼ੁਰਗਾਂ ਨੂੰ ਕਿ ਵੀ ਇਹ ਪਿੰਡ ਛੱਡਣਾ ਪੈਣਾ? ਸਾਨੂੰ ਪਤਾ ਲੱਗਿਆ ਜੇ ਮਾਰ ਕਟਾਈ ਹੋਣ ਲੱਗੀ ਸਾਨੂੰ ਪਤਾ ਹੀ ਨਹੀਂ ਲੱਗਿਆ। ਅੱਛਾ, ਮਾਰ ਕਟਾਈ ਹੋਈ ਤੁਹਾਡੇ ਉਧਰ? ਲੈ ਮੈਨਾਂ ਮੁਸਲਮਾਨ ਸ਼ਹੀਦ ਹੈ, ਕੀ ਦੱਸਿਆ ਤੈਨੂੰ? ਇਹੀ ਤੇ ਅਸੀਂ ਤੁਹਾਨੂੰ ਤੁਹਾਡੇ ਕੋਲ ਪੁੱਛਣਾ, ਸਾਨੂੰ ਦੱਸੋ ਕੀ ਦਿਨ ਕਿੱਦਾਂ ਸ਼ੁਰੂ ਹੋਇਆ ਕੰਮ, ਕਿਹੜੇ ਕਿਹੜੇ ਪਿੰਡਾਂ 'ਚ ਹਮਲਾ ਕੀਤਾ? ਸਾਡੇ ਉੱਤੇ ਕੋਈ ਹਮਲਾ ਨਹੀਂ ਹੋਇਆ। ਅਸੀਂ ਸਾਡੇ ਨਾਲ ਲੱਗਦੀ ਰਿਆਸਤ ਮਲੇਰਕੋਟਲੇ ਦੀ। ਹਾਂਜੀ। ਉਹ ਅਸੀਂ ਪਠਾਨ ਦੀ ਰਿਆਸਤ। ਹਾਂਜੀ। ਅਸੀਂ ਤਾਂ ਉੱਥੇ ਪਨਾਹ ਮਿਲ ਗਈ ਸਾਨੂੰ, ਉਹ ਏਡੀ ਦੂਰ ਹੈ ਜਿਵੇਂ ਸੁਹਾਗ ਸਭਾ ਨੇ। ਅੱਛਾ। ਸਾਨੂੰ ਇਹ ਨਹੀਂ ਸੀ, ਅਸੀਂ ਤਾਂ ਜੇ ਦੁਆਲੇ ਦਾ ਸੁਣਨ ਲੱਗੇ ਨਾ ਵੀ ਆਹ ਰੌਲਾ ਆਲੇ ਦੁਆਲੇ ਦੇ ਪਿੰਡਾਂ 'ਚ ਅੱਗਾਂ ਲੱਗੀਆਂ ਸੀ? ਅਸੀਂ ਹਾਂਜੀ, ਆਲੇ ਦੁਆਲੇ ਪਿੰਡਾਂ 'ਚ ਹਮਲੇ ਹੋਏ ਸੀ, ਅੱਗਾਂ ਲੱਗੀਆਂ ਸੀ? ਹਾਂ ਲੱਗੀਆਂ। ਤੁਸੀਂ ਕਿਹੜੇ ਕਿਹੜੇ ਪਿੰਡਾਂ ਦਾ ਸੁਣਿਆ ਉੱਥੇ ਜਿੱਥੇ ਹਮਲੇ ਹੋਏ? ਅਸੀਂ ਮੈਨੂੰ ਨਹੀਂ ਪਤਾ, ਮੈਂ ਤਾਂ ਆ ਗਿਆ ਮਲੇਰਕੋਟਲੇ ਮੈਂ ਜਿੱਥੇ ਤੈਨੂੰ ਮੈਂ ਦੱਸਦੇ ਜੀ। ਅੱਛਾ। ਮੇਰਾ ਭਰਾ ਸੀ, ਪਿਛਾ ਛੱਡਿਆ ਜਿਵੇਂ ਬਾਲ ਬੱਚਾ ਲੈ ਗਈ ਤਾਂ 10 ਦਿਨ ਪਹਿਲਾਂ ਹੀ ਆ ਗਏ, 20 ਦਿਨ। ਅੱਛਾ, ਤੁਸੀਂ ਪਹਿਲਾਂ ਆ ਗਏ? ਆ ਪਹਿਲਾਂ ਪਿੰਡ ਘਰ ਛੱਡਿਆ, ਪਿੰਡ ਸੀ ਆਪਣਾ। ਪਿੰਡ ਛੱਡਿਆ, ਸਾਡਾ ਬਾਲ, ਸਾਡੇ ਡੰਗਰ ਬੱਚਾ ਮਾਲ ਇੱਕ ਇੱਕ ਚੀਜ਼ ਤੋਂ ਜੀ ਰਹਿ ਗਏ, ਜਿਹੜੇ ਮਾਲ ਸਮਾਨ ਵਾਸਤੇ। ਅੱਛਾ। ਬਾਲ ਬੱਚਾ ਲੈ ਕੇ ਅਸੀਂ ਸਾਰੇ ਪਹਿਲਾਂ ਹੀ ਆ ਗਏ। ਪੂਰਾ ਪਿੰਡ ਇਕੱਠਾ ਹੀ ਉੱਠਿਆ ਸੀ? ਹਾਂ, ਇਕੱਠੇ ਨਹੀਂ, ਕੋਈ ਅੱਜ ਗੱਲ ਉੱਠ ਸਾਡੇ ਵਿੱਚ ਹਿੰਦੂ ਦੇ ਉਹਨਾਂ ਸਾਨੂੰ ਕੋਈ ਨਹੀਂ ਆ ਗਿਆ। ਤੁਹਾਨੂੰ ਜਿਹੜੇ ਪਿੰਡ ਦੇ ਹਿੰਦੂ ਸਨ ਉਹਨਾਂ ਨੇ ਕੁਝ ਨਹੀਂ ਕਿਹਾ? ਬਿਲਕੁਲ ਨਹੀਂ ਆ ਗਿਆ। ਉਹਦੇ ਲੋਕ ਕਹਿੰਦੇ ਜੇ ਰਾਤ ਨੂੰ ਪਹਿਰੇ ਬੈਠਣਾ, ਉਹਨਾਂ ਆਖਣਾ ਜੇ ਮੁਸਲਮਾਨ ਇਹ ਵੀ ਸੀ ਨਾ ਵੀ ਹਿੰਦੂ ਮੁਸਲਮਾਨ ਨੂੰ ਮਾਰ ਦੇਣ, ਮੁਸਲਮਾਨ ਹਿੰਦੂ ਨੂੰ ਮਾਰ। ਹਾਂਜੀ। ਉਹ ਕਹਿੰਦੇ ਮੁਸਲਮਾਨ ਆਏ ਤੇ ਤੁਸੀਂ ਡੱਕਣਾ, ਜੇ ਹਿੰਦੂ ਆਏ ਤੇ ਅਸੀਂ ਡੋਕਾਂਗੇ। ਅੱਛਾ, ਆਪਸ ਵਿੱਚ ਗੱਲਬਾਤ ਕਰ ਲਈ। ਸ਼ੁਰੂ ਹੋ ਗਈ। ਸਹੀ ਹੋ ਗਿਆ। ਤੇ ਫਿਰ ਜਦੋਂ ਤੁਸੀਂ ਉੱਥੇ ਪਿੰਡੋਂ ਨਿਕਲੇ, ਆਪਣਾ ਮਾਲ ਡੰਗਰ ਤੁਸੀਂ ਛੱਡ ਦਿੱਤਾ? ਛੱਡ ਦਿੱਤਾ। ਤੇ ਜਿਹੜਾ ਸੋਨਾ ਜ਼ੇਵਰ ਸੀ, ਐਂ ਦੀਆਂ ਚੀਜ਼ਾਂ, ਉਹ ਕਿੱਥੇ ਜਿਹੜੀ ਚੀਜ਼ ਪਹਿਲਾਂ ਹੀ ਦੇ ਕੇ ਨਹੀਂ ਗਏ। ਅੱਛਾ। ਤੇ ਜਿਹੜੇ ਬਾਲ ਬੱਚੇ ਆ ਗਏ, ਜਿਹੜੇ ਸਿਆਣੇ ਬੰਦੇ ਸਾਡੇ ਰੰਗੇ, ਅਸੀਂ ਤਾਂ ਲੈ ਕੇ ਆਏ। ਮੈਂ ਜੋ ਕੁਝ ਵੀ ਸਾਡੇ ਕੋਲ ਆਈ ਸੀ ਚੋਮ ਚੱਲਾ। ਕਈ ਘਰੇ ਛੱਡੇ ਦੱਬ ਵੀ ਆਏ? ਹਾਂ, ਦੱਬ ਵੀ ਆਏ। ਸਹੀ। ਤੇ ਤੁਸੀਂ ਜਦੋਂ ਉੱਥੇ ਮਲੇਰਕੋਟਲੇ ਗਏ, ਕਿੰਨੇ ਦਿਨ ਰਹੇ ਉੱਥੇ? ਅਸੀਂ ਤਾਂ ਬਸ ਮੇਰਾ 3-4 ਮਹੀਨੇ ਰਹੇ ਉੱਥੇ। 3-4 ਮਹੀਨੇ? 3-4 ਮਹੀਨੇ। ਇੰਨਾ ਕੁ ਮੁਸਲਮਾਨ ਉੱਥੇ ਇਕੱਠਾ ਹੋਇਆ ਜੀ, ਹਿਸਾਬ ਕੋਈ ਨਹੀਂ। ਜੇ ਉਹ ਨਾ ਹੁੰਦਾ ਇਲਾਕਾ, ਸਾਡੇ ਇਲਾਕੇ ਮੁਸਲਮਾਨ ਆਉਣਾ ਹੀ। ਕਿੱਥੇ ਕੈਂਪ ਲੱਗਾ ਸੀ ਉੱਥੇ ਮਲੇਰਕੋਟਲੇ? ਮਲੇਰਕੋਟਲੇ ਬਾਹਰ ਜ਼ਮੀਨਾਂ 'ਚ। ਅੱਛਾ। ਪਹਿਲਾਂ ਥੋੜੇ ਜਿਵੇਂ ਜਗ੍ਹਾ ਅਸੀਂ ਗਏ ਸੀ, ਸ਼ਹਿਰ ਚਲੇ ਗਏ। ਸਾਡੇ ਤਲਕਾ ਦੇ ਸਨ ਜਿਹੜੇ ਜਿੱਥੇ ਤਲਕਾ ਤੂੰ ਆਪਣੇ ਸੱਜਣਾ ਮੈਂ ਆਪਣੇ, ਫਿਰ ਜਿਹੜੇ ਫਿਰ ਦੁਨੀਆ ਫਿਰ ਨਹੀਂ ਜਾਣ ਲੱਗੀ। ਫਿਰ ਉਹਨਾਂ ਫਿਰ ਬਾਹਰ। ਤੁਹਾਡੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਜ਼ਿਆਦਾ ਸਈਦਾਂ ਦੀ? ਸਾਡੀ ਰਿਸ਼ਤੇਦਾਰੀ ਕਰੌਜੀਆਂ 'ਚ। ਕਰੌਜੀਆਂ ਜ਼ਿਲ੍ਹੇ ਲੁਧਿਆਣੇ। ਅੱਛਾ, ਲੁਧਿਆਣੇ 'ਚ? ਹਾਂ, ਕਰੌਜੀਆਂ ਪਿੰਡ ਦੀ। ਉਹ ਤੁਹਾਡੇ ਨਾਨਕਿਆਂ ਦਾ ਪਿੰਡ ਸੀ? ਹਾਂ, ਨਾਨਕਿਆਂ। ਉਹ ਸਹੀ ਸਲਾਮਤ ਪਹੁੰਚੇ ਨੇ? ਨਹੀਂ, ਉਹ ਵੀ ਪਹੁੰਚਿਆ ਸਹੀ। ਉਹ ਤਬਾਹੀ ਉਹਨਾਂ ਦੀ ਹੋਈ ਹੈ। ਉਹਨਾਂ ਦਾ ਕੀ ਮਸਲਾ ਹੋਇਆ, ਦੱਸੋ? ਉਹਨਾਂ ਦਾ ਮਸਲਾ ਉੱਥੋਂ ਉੱਠੇ, ਉਹਨਾਂ ਦੇ ਨਾਲ ਸਾ ਪਿੰਡ ਇੱਕ ਜ਼ਿਲ੍ਹਾ ਲੁਧਿਆਣੇ 'ਚ। ਅੱਛਾ। ਘਗਰਾਲੀ ਪਿੰਡ ਦੇ ਰਾਜਪੂਤ ਆ, ਬੜੇ ਚੰਗੇ। ਅੱਛਾ। ਸਾਨ ਕਰਦੇ ਇਹਦੇ ਨਹੀਂ ਵੀ ਮਾੜੇ ਜਿਵੇਂ ਚੰਗੇ ਭਲੇ ਸਭੀ। ਉਹ ਇਹ ਦੱਸਦੇ ਨੇ ਵੀ ਉਹਨਾਂ ਬੈਠੇ ਰਹੇ
ਕਹਿੰਦਾ ਕੋਈ ਕੀ ਇੱਥੋਂ ਜਿਵੇਂ ਸੋਚੀਏ ਫਲਾਣੇ ਸਾਹਿਬ 24 ਨੇ ਕੱਕੜੀ ਸਰਦਾਰ ਨੇ ਹਾਂਜੀ ਉਹਨਾਂ ਕੋਲ ਅਸਲਾ ਉੱਥੇ ਚਲੇ ਜੀ ਅੱਛਾ ਜਾਂ ਫਲਾਣੇ ਸਾਹਿਬ 24 ਲੋਕੀ ਇੰਜ ਵਿੱਚ ਇਕੱਠੇ ਹੋ ਗਏ ਅੱਛਾ ਉਹ ਉੱਥੇ ਘਰ ਬੈਠੇ ਉਹ ਜਿਵੇਂ ਦੇ ਨਾਲ ਇੱਕ ਘਰਾਲੀ ਪਿੰਡ ਉੱਥੇ ਹੋ ਗਿਆ ਹਮਲਾ ਅੱਛਾ ਉੱਥੇ ਹਮਲਾ ਹੋ ਗਿਆ ਡੀਗਰ ਵੇਲੇ ਹੂੰ ਡੀਗਰ ਵੇਲੇ ਹੋਇਆ ਨਾ ਉੱਥੋਂ ਦਾ 2-3 ਕੋ ਕਰੂਗੀਆਂ 3 ਪਿੰਡ 2-3 ਕੋ ਅੱਛਾ ਉੱਥੋਂ ਤੁਰੇ ਉੱਥੋਂ ਜਿਹੜੇ ਭੱਜੇ ਨਸੇ ਨਾ ਪਿੰਡ ਨੂੰ ਘੇਰਾ ਪਾ ਕੇ ਸਿੱਖਾਂ ਨੇ ਵੱਢਣਾ ਸ਼ੁਰੂ ਕੀਤਾ ਘੇਰਾ ਵਾ ਅੱਛਾ ਅਸਲਾ ਮੁਸਲਮਾਨਾਂ ਕੋ ਕੋਈ ਨਹੀਂ ਸੀ ਮੈਂ ਜਿਹੜਾ ਆਏ ਸੀ ਉਹ ਵੀ ਲੈ ਲਿਆ ਅੱਛਾ ਮੁਸਲਮਾਨ ਤਾਂ ਕੁਹਾੜੀਆਂ ਦੇ ਵੱਡੇ ਕੁਹਾੜੀਆਂ ਮਰੇ ਨੇ ਓਹ ਹੋ ਤੇ ਤੁਹਾਡੇ ਨਾਨਕੇ ਵਾਲਾ ਖਾਨਦਾਨ ਜਿਹੜਾ ਸੀ ਸਹੀ ਸਲਾਮਤ ਪਹੁੰਚ ਗਿਆ ਸਾਡੇ ਨਾਨਕਾ ਕੋਈ ਮਰ ਗਏ ਕੋਈ ਰਹਿ ਗਏ ਨਹੀਂ ਮਾਮੇ ਤੁਹਾਡੇ ਪਹੁੰਚ ਗਏ ਸੀ ਮਾਮੇ ਸਾਡੇ ਸਹੀ ਨਹੀਂ ਹੂੰ ਮਾਮੇ ਥੇ ਨਹੀਂ ਦਾਦੇ ਦਾਦੀ ਹੋ ਜਿਹੜੇ ਵੀ ਆਏ ਸਨ ਕੋਈ ਚੀਜ਼ ਹੋ ਗਏ ਕੋਈ ਹੂੰ ਜੇ ਮਰੇ ਪੁੱਛਣੇ ਜੋ ਬੰਦਾ ਹੁਣ ਚਾਹੀ ਨਹੀਂ ਸੀ ਦਾਦੀ ਮਰੇ ਕੀ ਹੁਣ ਇਹ ਮੈਂ ਤੂੰ ਮੇਰੇ ਘਰ ਪੁੱਛ ਲੈ ਇੱਧਰ ਵੇਖ ਕੇ ਦੱਸੋ ਨਾ ਇੱਧਰ ਦੇਖ ਕੇ ਮੈਂ ਜਿੱਦਾਂ ਵੀ ਹੋਈ ਨਾ ਗੱਲ ਉਹਨਾਂ ਨੂੰ ਪੈ ਗਏ ਸਿੱਖ ਹੂੰ ਉਹਨਾਂ ਸਿੱਖ ਵੱਢਦਿਆਂ ਮੁੜਦਿਆਂ ਨੂੰ ਸ਼ਾਮ ਉਹ ਸੋਹਣਾ ਪਿੰਡੋਂ ਬੰਦੇ ਭੱਜੇ ਨਿਕਲ ਗਏ ਜਿਹੜੇ ਡਰਦੇ ਅੱਛਾ ਜਿਹੜੇ ਬਚੇ ਇੱਥੇ ਜਿਹੜੇ ਬਚੇ ਇੱਥੇ ਲਾਗੇ ਮਾਨ ਹੁਣ ਬਾਹਰ ਜਿਹੜੇ ਕੋਈ ਪੱਠਿਆਂ ਵਾਲਾ ਜਾਂ ਕੋਈ ਜਾਂ ਤੂੰ ਮੈਂ ਜਿਹੜੇ ਜੋਰਾ ਉਹ ਭੱਜੇ ਇਹਨਾਂ ਨੂੰ ਕਰੌਦੀਆਂ ਨੂੰ ਵੀ ਉਹਨਾਂ ਨੂੰ ਚੜਾ ਦੇਈਏ ਵੀ ਸਾਡੇ ਨਾਲ ਤਾਂ ਚੱਕਰ ਹੋ ਗਿਆ ਹੁਣ ਤੁਸੀਂ ਆਪਣਾ ਬਚਾਅ ਕਰ ਲਓ ਇੱਥੇ ਸਾਡਾ ਪਿੰਡ ਖਤਮ ਕਰਦਾ ਉਹਨਾਂ ਅੱਛਾ ਇਹਨਾਂ ਨੂੰ ਉਹਨਾਂ ਦੱਸਿਆ ਉਹ ਨਿਕਲ ਗਏ ਤੁਰ ਪਏ ਅੱਧਾ ਪਿੰਡ ਦਾ ਟੁਰ ਗਿਆ ਪੈਰ ਸਾਹਿਬ ਕੋਲ ਪੈਰ ਸਾਹਿਬ ਉਹਨਾਂ ਉੱਥੇ ਟੁਰ ਪਏ ਅੱਛਾ ਅੱਧਾ ਪਿੰਡ ਪੈਰ ਨੂੰ ਟੁਰ ਪਿਆ ਅੱਧਾ ਪਿੰਡ ਟੁਰ ਪਿਆ ਮਲੇਰ ਕੋਲ ਜਿੱਥੇ ਅਸੀਂ ਕਹਿੰਦੇ ਜਿੱਥੇ ਤੁਸੀਂ ਬੈਠੇ ਸੀ ਹਾਂ ਉੱਥੇ ਦਾ ਫੈਸਲਾ ਬਾਹਲਾ ਸਾਹਿਬ ਪੈਰ ਦਾ ਫੈਸਲਾ ਇਹਨਾਂ ਕੋਲ 2-3 ਕੋਈ ਦਾ ਅੱਛਾ ਪੈਰ ਨੇੜੇ ਪੈ ਜੀ ਬਸ ਜਿੱਦੇ ਦਿਨ ਕਿਹਦਾ ਆਈ ਕੰਮ ਇਹ ਜਿਹੜੇ ਸਾਡੇ ਕੋਲ ਟੁਰੇ ਨੇ ਇਹਨਾਂ ਨੂੰ ਜਾਏ ਸੀ ਬੰਦੇ ਕੋਈ ਜਿਹੜੇ ਸਿਆਣੇ ਅਸੀਂ ਇਹਨਾਂ ਕੋਲ ਤੋਪਾਂ ਬਣਾਈਆਂ ਸੀ ਅੱਛਾ ਆਡੀਆਂ ਦੇ ਮੂੰਹ ਵਾਲੇ ਆਰਜੀ ਤੋਪਾਂ ਜੀ ਵੱਡੀਆਂ ਤੋਪਾਂ ਹਾਂ ਵੱਡੀਆਂ ਤੋਪਾਂ ਬਣਾਈਆਂ ਇਹ ਮੁੰਡੇ ਕੋ ਐਸੇ ਨੂੰ ਫੌਜੀ ਇਹਨੇ ਜੀ ਅੱਛਾ ਉਹਨੇ ਤੋਪਾਂ ਬਣਾਈਆਂ ਜੀ ਉਹ ਰਵਾਈ ਬਣਾਏ ਅਸਲਾ ਲੱਭਦੇ ਅਸੀਂ ਆਪ ਅਸਲਾ ਲੱਭਦੇ ਨੇ ਸਾਨੂੰ ਨਹੀਂ ਲੱਭਾ ਸਾਨੂੰ 10 ਬੰਬ ਲੱਭ ਗਏ ਅੱਛਾ ਹਾਂ 10 ਬੰਬ ਲੱਭ ਗਏ ਪਰ ਚੱਲੇ ਸਾਡੇ ਕੋਈ ਨਹੀਂ ਸਾਡੇ ਘਰੇ ਪਏ ਅੱਛਾ ਹਾਂ ਉਹ ਤੁਹਾਡੇ ਕੋਲ ਜਦੋਂ ਪਹੁੰਚੇ ਮਲੇਰਕੋਟਲੇ ਉਹਨਾਂ ਨੇ ਫਿਰ ਸਾਰੀ ਜਿਹੜੇ ਮਲੇਰਕੋਟਲੇ ਆ ਗਏ ਉਹਦਾ ਗਏ ਬਾਜ ਉਹ ਪਹੁੰਚੇ ਸਾਰੇ ਸਵੇਰ ਤੇ ਟੁਰ ਕੇ ਡੀਗਰ ਵੇ ਨੂੰ ਆਏ ਸਾਰੀ ਡੀਗਰ ਵੇ ਨੂੰ ਆਏ ਡੀਗਰ ਨੂੰ ਮਲੇਰਕੋਟਲੇ ਆ ਗਏ ਮਲੇਰਕੋਟਲੇ ਜਲਦੀ ਜਾ ਕੇ ਉੱਥੇ ਪਤਾ ਲੱਗਾ ਸਾਨੂੰ ਤੁਹਾਡੇ ਰਿਸ਼ਤੇਦਾਰ ਆ ਗਏ ਜੀ ਅਸੀਂ ਆ ਗਏ ਉਸ ਵੇਲੇ ਉਸ ਦਿਨ ਫਿਰ ਅੱਗ ਲੱਗੀਆਂ ਸਾਡੇ ਪਿੰਡਾਂ ਨੂੰ ਅੱਗਾਂ ਲਾਈਆਂ ਹਾਂ ਉਸ ਵੇਲੇ ਅੱਗਾਂ ਪਿੰਡਾਂ ਲੱਗੀਆਂ ਅੱਛਾ ਇਹ ਕਿਹੜੀ ਚੀਜ਼ ਉਸ 14 ਤਰੀਕ 14 ਦਸੰਬਰ ਨਹੀਂ ਦਾ ਕਿਹੜੇ ਵੀ ਹਾਂ ਸੰਨ 47 14 ਅਗਸਤ ਨਹੀਂ ਕਿਹੜਾ ਵੀ ਕਿਹੜਾ 14 ਅਗਸਤ ਹਾਂ 14 ਅਗਸਤ ਹਾਂ 14 ਅਗਸਤ ਨੂੰ ਅੱਗ ਲੱਗੀ ਅੱਛਾ 14 ਅਗਸਤ ਨੂੰ ਅੱਛਾ ਜਦੋਂ ਫਿਰ ਉਹ ਤੁਹਾਡੇ ਕੋਲ ਪਹੁੰਚ ਗਏ ਸਾਰੇ ਰਿਸ਼ਤੇਦਾਰ ਉਹਨਾਂ ਨੇ ਫਿਰ ਸਾਰੀ ਕਹਾਣੀ ਦੱਸੀ ਕਿ ਸਾਡੇ ਨਾਲ ਇਹ ਹੋਇਆ ਹਾਂ ਸਾਡੇ ਨਾਲ ਵਿਆਹ ਹੋਇਆ ਉੱਥੇ ਆ ਹੋਇਆ ਜਿਹੜੇ ਦੂਜੇ ਉਹਦੇ ਪੈੜਾ ਟੁਰ ਗਏ ਅੱਧਾ ਪਿੰਡ ਉਹਦੇ ਟੁਰ ਗਿਆ ਦਹੀਂ ਟੁਰ ਗਿਆ ਸਾਡੇ ਦਾ ਪਿੰਡ ਨੂੰ ਦੇ ਜੀ ਉਹਨਾਂ ਦੇ ਆ ਚੱਕਰ ਹੋਇਆ ਫਿਰ ਹੋਣਾ ਕੀ ਜਾਵੇ ਤੇ ਦੁਨੀਆ ਆਉਂਦੀ ਰਹੀ ਵੱਡੀ ਬਣਾ ਗਈ ਗੜ ਵੱਡੇ ਬਾਹ ਵੱਡੀ ਤੁਸੀਂ ਦੇਖੇ ਬਣਾ ਸੀ ਜੇ ਕੀ ਦੇਖਣੀ ਕੀ ਦੇਖਿਆ ਉਹ ਦੱਸੋ ਕੋਈ ਲੱਤਾਂ ਵੱਡੀ ਕੋਈ ਬੰਦਾ ਸਾਡੇ ਗਲ ਵੱਢਿਆ ਉਹ ਹੁਣ ਵੱਢਿਆ ਇੱਥੇ ਗਲ ਵੱਢਿਆ ਅੱਛਾ ਗਲ ਵੱਢਿਆ ਕੁਝ ਬਚ ਗਿਆ ਰੱਬੀ ਗਲ ਵੱਢਿਆ ਕਰਵਾਨ ਤੇ ਜੀ ਕਈਆਂ ਕਰਾਂ ਹੁਣ ਮੈਂ ਤੈਨੂੰ ਮੁੰਡੇ ਦੱਸਾਂ ਜੇ ਉਹ ਸਾਡੇ ਇੱਕ ਮੁੰਡੇ ਨੇ ਕਿਸਾ ਵੀ ਜੋੜਿਆ ਉਸ ਕੰਮ ਨੇ ਫਿਰ ਹੁਣ ਪੈਰ ਵਾਲਾ ਹੀ ਸੁਣ ਲਿਆ ਹਾਂਜੀ ਉਹ ਜੇ ਪੈਰ ਸੀ ਜਿਹੜੇ ਪੈਰ ਨੂੰ ਗਏ ਨੇ ਜਿਹੜੇ ਪੈਰ ਨੂੰ ਗਏ ਉੱਥੇ ਇੰਨੀ ਦੁਨੀਆ ਇਕੱਠੀ ਹੋਈ ਹੈ ਸਭ ਕੁਝ ਉੱਥੇ ਸੋਹਣੀ ਗੱਲ ਇਹ ਹੈ ਅਸੀਂ ਕਿਹਾ ਵਿੱਚ ਸੋਹਣੀ ਗੱਲ ਇਹ ਸਾਡੇ ਰਿਸ਼ਤੇਦਾਰ ਦੱਸਦੇ ਨੇ ਜੀ ਆਇਰ ਬਾਜ ਉਹ ਕਹਿੰਦੇ ਉੱਥੇ ਪੈਰ 'ਚ ਕਾਫਲਾ ਲੱਗਿਆ ਪੈਰ 'ਚ ਪੈਰ ਉਹਨਾਂ ਬੰਦਿਆਂ ਨੇ ਮੈਂ ਕਿਹਾ ਕੋਈ ਥਾਣੇਦਾਰ ਸੀ ਕੋਈ ਉਹਨੂੰ ਕੋਈ ਕਸਾਈ ਦਾ ਇੱਕ ਪਤਾ ਨਹੀਂ ਕੋਈ ਬਹੁਤ ਵੱਡਾ ਰੀਸ ਆਦਮੀ ਮੁਸਲਮਾਨ ਉਹ ਸਭ ਪਤਾ ਨਹੀਂ ਜਿੰਨਾ ਮਰਜ਼ੀ ਸੋਨਾ ਲੈ ਲੈ ਸਾਡਾ ਕਾਫਲਾ ਮਲੇਰ ਕੋਲ ਪਹੁੰਚਾ ਦੇ ਅੱਛਾ ਕਾਫਲਾ ਮੇਰੇ ਕੋਲ ਪਹੁੰਚਾ ਦੇ ਉਹਨੇ ਆਖਿਆ ਇਹਦੇ ਅੱਗੇ ਸਾਰਾ ਕੁਝ ਸਾਡੇ ਲੁੱਟਮਾਰ ਵਾਲੀ ਉਹਨੇ ਪ੍ਰੋਗਰਾਮ ਬਣਾ ਲਿਆ ਮਲੇਰ ਕੋਲੇ ਜਾਣ ਦਾ ਮਲੇਰ ਕੋਲੇ ਜਾਣ ਦਾ ਪ੍ਰੋਗਰਾਮ ਬਣਾ ਲਿਆ ਉਧਰ ਪਿੰਡਾਂ 'ਚ ਸਲਾਹ ਕਰਦੀ ਫਲਾਣੀ ਜਗ੍ਹਾ 'ਤੇ ਪਹੁੰਚੋ ਇੱਥੇ ਕਾਫਲਾ ਆਉਣਾ ਨਾ ਕਰ ਦਿਓ ਨਾ ਕਰ ਦਿਓ ਹੁਣ ਉੱਥੇ ਅੱਗੇ ਰਾਹ ਦੇ ਵਿੱਚ ਆਉਂਦੀ ਜਿਵੇਂ ਸਾਡਾ ਨਹਿਰੀ ਹਾਂਜੀ ਨਹਿਰਾਂ ਸਾਡੀ ਹਾਂਜੀ ਵੱਡੀ ਨਹਿਰਾਂ ਹਾਂ ਵੱਡੀ ਨਹਿਰ ਉੱਥੇ ਨਹਿਰ ਦੇ ਨਾਲ ਪਿੰਡਾ ਜਰਗੜੀ ਅੱਛਾ ਜਰਗੜੀ ਵਾਲਾ ਪੁਲ ਵੱਜਦਾ ਹੁੰਦਾ ਜਿਵੇਂ ਜਿਹਨਾਂ ਦਾ ਪੁਲ ਜਰਗੜੀ ਪੁਲ ਹਾਂਜੀ ਉਹ ਲੰਘ ਕੇ ਉੱਥੋਂ ਅੱਗੇ ਆਉਂਦਾ
ਕਲਰ ਰਸੋਈ ਦਾ ਅੱਛਾ ਰਸੋਈ ਦਾ ਕਲਰ ਬਦਲਦਾ ਉਹ ਅਜੇ ਕੋਈ 3-4 ਮੀਲ ਕਲਰ ਹੈ ਹੋਰ ਕੋਈ ਜ਼ਮੀਨ ਨਾ ਉਹਦੇ ਝਾੜੀ ਨਾ ਚੁੰਡੀ ਉਹਦੇ ਅੱਡੇ ਦਾ ਵਿੱਚ ਜੇ ਉਸ ਪੁੱਲ ਲੱਗ ਜਾਣਾ ਕਾਬਲਾ ਸਾਰਾ ਫੇਰ ਸ਼ੁਰੂ ਕਰ ਦੇਣਾ ਅੱਛਾ ਪੁੱਲ ਲੱਗੇ ਰਸੋਈ ਦਾ ਕਲਰ ਮਸ਼ਹੂਰ ਹੈ ਉਹ ਸੇਮ ਪਤਾ ਨਹੀਂ ਜਿਵੇਂ ਦਾਣੇ ਪੁੱਜੇ ਤਿਰਕੇ ਜੀ ਲਗੇ ਹਾਂ ਮੈਨੂੰ ਪਤਾ 7-8 ਤਾਂ ਕੁੜੀਆਂ ਸਾਡੀਆਂ ਉਹਨਾਂ ਪਿੰਡਾਂ ਦੀਆਂ ਬਾਅਦ ਵਿੱਚ ਆਈਆਂ ਜਿਹੜੇ ਸਿੱਖਾਂ ਨੇ ਰੱਖੀਆਂ ਅੱਛਾ ਲੈ ਗਏ ਸੀ ਹਾਂ ਤੁਸੀਂ ਕੀ ਜਾਣਦੇ ਲੈ ਗਏ ਕਹਿੰਦੇ ਜਿਹੜੇ ਲੈ ਗਏ 7-8 ਕੁੜੀਆਂ ਉਹਨਾਂ ਪਿੰਡ ਸਾਡੇ ਜੀਜਾ ਜੀ ਦੇ ਕੋਲ ਆ ਕੇ ਪਹਿਲੇ ਹਾਂਜੀ ਉਹ ਜਿਹੜੇ ਉਸ ਕਾਫਲੇ ਜਿਹੜੇ ਰਸੋਈ ਆ ਉਹਨਾਂ ਦੇ ਕੁੜੀਆਂ ਵੀ ਚੁੱਕੀਆਂ ਗਈਆਂ ਹਾਂ ਕੁੜੀਆਂ ਚੁੱਕੀਆਂ ਮੈਂ ਕੁੜੀਆਂ ਖੂਬ ਭਰ ਕੇ ਕੁੜੀਆਂ ਨੇ ਮਾਰ ਕੇ ਇੰਨੀ ਦੁਨੀਆ ਫੁੱਲੋ ਕਰ ਉਹਦੇ 6 ਮਹੀਨੇ ਸਾਲ ਗਏ ਹੱਡਾਂ 'ਚ ਪਏ ਜਿਵੇਂ ਜਿਹੜੀ ਬਰਾਦੀ ਜਿੰਨੀ ਕੋਈ ਹੈ ਜਦੋਂ ਫਿਰ ਬਜ਼ੁਰਗੋ ਤੁਸੀਂ ਆਏ ਹੋ 4 ਮਹੀਨੇ ਬਾਅਦ ਉੱਥੋਂ ਨਿਕਲੇ ਹੋ ਮਲੇਰਕੋਟਲੇ ਤੋਂ ਉਹ ਕਿੱਦਾਂ ਤੁਸੀਂ ਇੱਥੋਂ ਦਾ ਸਫ਼ਰ ਕੀਤਾ ਉਹ ਦੱਸੋ ਅਸੀਂ ਸਫ਼ਰ ਪੈਦਲ ਕਰਿਆ ਤੁਹਾਡੇ ਨਾਲ ਕੋਈ ਫੌਜ ਦਿੱਤੀ ਉਹਨੇ ਹਾਂ ਮਲੇਰਕੋਟਲੇ ਫੌਜ ਸੀ ਕਿੰਨਾ ਕਾਫਲਾ ਸੀ ਕਾਫਲਾ ਕੋਈ ਤਦਾਦ ਨਹੀਂ ਇੱਥੋਂ ਕਾਫਲਾ ਉੱਤੇ ਤੁਰ ਪੈਂਦਾ ਹਾਫਜ਼ਾਬਾਦ ਜਿਹੜੀ ਜਿੰਨਾ ਪਤਾ ਨਹੀਂ ਇਹਨਾਂ ਪੜਾ ਰੱਖਿਆ ਉਹਦਾ ਨਹੀਂ ਦਾ 12 ਅੱਗੇ ਉੱਪਰ ਜਿਹੜੇ ਮਹਿਲਾ ਮਗਲੇ ਉੱਠ ਜਾਂਦੇ ਨੇ ਅੱਛਾ ਪਹਿਲਾਂ ਆਰਾਮ ਕਰਦਾ ਸੀ ਕਾਫਲੇ ਕੋਈ ਤਦਾਦ ਨਹੀਂ ਕਿੰਨਾ ਕਾਫਲੇ ਫੌਜ ਸਾਡੇ ਨਾਲ ਉਹਦੇ ਕੋਲ ਵੀ ਫੌਜ ਸੀ ਫੌਜ ਪੂਰੀ ਰਾਤ ਸੇ ਛੋਟੀ ਜੀ ਨਿੱਕੀ ਜੀ ਅੱਛਾ ਰਾਤ ਨਿੱਕੀ ਜੀ ਫੌਜ ਉਹਦੀ ਆਪਣੀ ਫੌਜ ਵੀ ਅਮੀਰੀ ਆ ਫਿਰ ਅੰਗਰੇਜ਼ਾਂ ਦੀ ਫੌਜ ਗੋਰਖੇ ਜਿਹੜੇ ਉਹ ਸਾਡੇ ਨਾਲ ਰਾਹ 'ਚ ਸਾਡਾ ਕੋਈ ਨੁਕਸਾਨ ਨਹੀਂ ਸਹੀ ਆਏ ਤੁਰ ਕੇ ਅੱਛਾ ਰਾਹ 'ਚ ਕੀ ਕੁਝ ਵੇਖਿਆ ਉਹ ਦੱਸਿਓ ਥੋੜਾ ਜਿਹਾ ਰਾਹ 'ਚ ਅਸੀਂ ਕੀ ਦੇਖਣਾ ਰਾਹ 'ਚ ਮੈਦਾਨ ਵੇਲੀ ਰਾਹ ਸਾਡੇ ਨਾਲ ਰਾਹ ਸਾਫ਼ ਹੁੰਦਾ ਸਾਨੂੰ ਨਹੀਂ ਰਾਹ ਦੇ ਵਿੱਚ ਕੋਈ ਸਿੱਖ ਕੋਈ ਜਾਂ ਕੋਈ ਸਾਨੂੰ ਕੋਈ ਹਮਲਾ ਕਰਨ ਵਾਸਤੇ ਤਾਂ ਨਹੀਂ ਆਇਆ ਜੱਥਾ ਕੋਈ ਨਹੀਂ ਆਇਆ ਸ਼ਹਿਰਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਜੇ ਆਏ ਸੀ ਲੋਕੀ ਬਾਜ਼ਾਰਾਂ 'ਚ ਤੇ ਖੜੇ ਦੇਖ ਜਾਂਦੇ ਸਿੱਖ ਬਾਜ਼ਾਰਾਂ 'ਚ ਅੱਛਾ ਨੇੜੇ ਸਾਡੇ ਕੋਈ ਨਹੀਂ ਨੇੜੇ ਕੋਈ ਨਹੀਂ ਆਇਆ ਸਾਡੇ ਤੇ ਤੁਹਾਨੂੰ ਫਿਰ ਇੱਥੇ ਆ ਕੇ ਗੰਡਾ ਸਿੰਘ ਬਾਰਡਰ ਤੋਂ ਟਪਾਇਆ ਹਾਂ ਗੰਡਾ ਸਿੰਘ ਬਾਹਰ ਹੈਡ ਪੇ ਇੱਥੇ ਆ ਕੇ ਫਿਰ ਕਿੱਦਾਂ ਰਹੇ ਕਿੱਦਾਂ ਇਸ ਪਿੰਡ ਪਹੁੰਚੇ ਉਹ ਦੱਸੋ ਅਸੀਂ ਆ ਗਏ ਗੰਡਾ ਸਿੰਘ ਵਾਲੇ ਕਸੂਰ ਆ ਗਏ ਹਾਂਜੀ ਕਸੂਰ ਆ ਗਏ ਲਾਹੌਰ ਆ ਗਏ ਲਾਹੌਰ ਆਏ ਤੇ ਚਲੋ ਜੀ ਫਲਾਣੀ ਜਗ੍ਹਾ 'ਤੇ ਸਾਨੂੰ ਨਨਕਾਣੇ ਘੱਲਤਾ ਅੱਛਾ ਨਨਕਾਣੇ ਚਲੇ ਗਏ ਉੱਥੇ ਵੀ 3-4 ਮਹੀਨੇ ਨਨਕਾਣੇ ਅੱਛਾ ਉੱਥੇ ਜ਼ਮੀਨ ਤੁਹਾਨੂੰ ਸਮਝ ਆਉਣੀ ਹੈ ਜ਼ਮੀਨ ਦੀ ਉਹ ਜ਼ਮੀਨ ਉਹ ਗੁਰਦੁਆਰਾ ਦੀ ਕਾਫ ਦੀ ਜ਼ਮੀਨ ਆ ਉਹ ਅੱਛਾ ਹਾਂਜੀ ਗੁਰੂ ਨਾਨਕ ਦੀ ਹਾਂ ਗੁਰਦੁਆਰਾ ਦੀ ਜ਼ਮੀਨ ਉਸ ਪਤਾ ਨਹੀਂ ਕਿੰਨੇ ਮੁਰੱਬੇ ਨੇ ਉੱਥੇ ਕਿੱਲੇ ਨਹੀਂ ਕਿੰਨੇ ਮੁਰੱਬੇ ਨੇ ਕਿੰਨਾ ਪਿੰਡਾਂ ਦੁਆਲੇ ਇਸ ਤਰ੍ਹਾਂ ਹੀ ਹੈ ਉੱਥੇ ਸਾਨੂੰ ਜ਼ਮੀਨ ਤਹਿਸੀਲਦਾਰ ਦਾ ਜ਼ਮੀਨ ਪਾਉਣੀ ਜ਼ਮੀਨ ਅਸੀਂ ਤਾਂ ਜ਼ਿਮੀਂਦਾਰ ਬੰਦੇ ਬੁੱਧੂ ਪੁਰਾਣੇ ਜ਼ਮਾਨੇ ਬੰਦੇ ਬੜੇਰੇ ਉਹ ਤਹਿਸੀਲਦਾਰ ਲਗਾ ਜ਼ਮੀਨ ਦੇ ਸਾਡੇ ਇੱਕ ਬਾਬਾ ਜੀ ਸਾਡਾ ਬੜਾ ਬੜੇ ਬਿਆ ਉਹ ਬਾਬਾ ਦਾ ਤਹਿਸੀਲਦਾਰ ਕਹੇ ਜ਼ਮੀਨ ਉਹ ਕਹੇ ਤਹਿਸੀਲਦਾਰ ਕਹੇ ਜ਼ਮੀਨ ਤੇ ਜਗ੍ਹਾ ਢੱਗੇ ਸੀ ਬਹੁਣੀ ਗਏ ਅੱਛਾ ਬਹੁਣੀ ਗਏ ਨਾਲ ਜਦ ਮੇਰੇ ਕੋਲ ਕੋੜਾ ਬੰਦਾ ਉਹਨੇ ਕਹਿੰਦਾ ਬਾਬਾ ਵੇ ਖੜੋ ਗਿਆ ਚਾਹ ਦੇ ਫਿਰ ਜੇ ਢੱਗੇ ਲੱਭ ਗਏ ਫਿਰ ਸੰਸਾਰੀ ਅੱਛਾ ਫਿਰ ਜ਼ਮੀਨਾਂ ਲੋਕਾਂ ਨੂੰ ਪੈਣ ਲੱਗ ਗਏ ਸਾਨੂੰ ਇਹ ਪਤਾ ਲੱਗਾ ਵੀ ਜ਼ਮੀਨ ਹੈ ਗੌਰਮੈਂਟ ਦੀ ਹੈ ਅੱਛਾ ਸਾਡੇ ਜੇ ਨੇ ਕੰਮ ਕੀਤਾ ਇਹ ਜ਼ਮੀਨ ਫਿਰ ਟੁੱਟ ਜਾਣੀ ਸਾਡੇ ਫਿਰ ਛੁੱਟ ਜਾਣੀ ਤੁਹਾਡੇ ਕੋਲ ਟੁੱਟ ਜਾਣੀ ਰਹਿਣੀ ਕੋਈ ਅਸੀਂ ਉਹਦੇ ਜ਼ਮੀਨਾਂ ਲੈ ਗਏ ਉੱਥੋਂ ਫਿਰ ਮੁੜ ਕੇ ਆ ਗਏ ਸ਼ੇਖਪੁਰੇ ਹਾਂਜੀ ਸ਼ੇਖਪੁਰੇ ਆ ਕੇ ਵਾਪਸ ਫਿਰ ਅੱਛਾ ਸ਼ੇਖਪੁਰੇ ਆ ਗਏ ਹਾਂ 2-3 ਮਹੀਨੇ 4 ਉੱਥੇ ਰਹਿ ਗਏ ਸ਼ੇਖਪੁਰੇ ਆ ਕੇ ਫਿਰ ਇਹਦੇ ਕੁਰਲ ਕੇ ਪਿੰਡ ਨੇ ਇੱਥੇ ਰਹੇ ਨਾਲ ਕੁਰਲ ਕੇ ਬਣਾ ਰਹੇ ਨੇ ਹਾਂਜੀ ਕੁਰਲ ਕੇ ਉੱਥੇ ਰਹੇ ਥੋੜ੍ਹੀ ਜਿਹੀ ਫਿਰ ਕੰਮ ਫਿਰ ਇੱਥੇ ਆਏ ਇੱਥੇ ਉਸ ਵੇਲੇ ਕਿੱਦਾਂ ਦਾ ਹਾਲਾਤ ਸੀ ਇੱਥੋਂ ਸਿੱਖ ਗਏ ਸਨ ਸਿੱਖ ਦਾ ਪਹਿਲਾਂ ਟੁਰ ਗਏ ਸਿੱਖ ਹਾਂਜੀ ਇੱਥੇ ਘਰ ਤੁਹਾਨੂੰ ਮਿਲੇ ਉਹਨਾਂ ਦਾ ਕੋਈ ਖਾਰੂ ਸਾਡੀ ਜਿਹੜੀ ਬਲਾਦੀ ਸਾਨੂੰ ਘਰ ਨਹੀਂ ਮਿਲੇ ਕੋਈ ਨਹੀਂ ਮਿਲਿਆ ਅਸੀਂ ਲੇਟ ਹੋ ਗਿਆ ਅਸੀਂ ਆਪ ਬਣਾਏ ਸਾਡੀ ਬਲਾਦੀ ਕੋਈ ਅੱਛਾ ਹਾਂ 2 ਘਰ ਮਿਲੇ ਸਾਡੇ ਵੱਡੇ ਵੱਡੇ ਇਹ ਆ ਸਮਾਧਾ ਨੇ ਸਮਾਧਾ ਵੇਖੀ ਨਹੀਂ ਮੈਂ ਨਹੀਂ ਦੇਖੀ ਸਮਾਧਾ ਨੂੰ ਖਤਮ ਕਰ ਦਿੱਤਾ ਸੀ ਮੈਂ ਚੱਲੇ ਅੱਛਾ ਉੱਥੇ ਤੁਸੀਂ ਰਹੇ ਆ ਉਹ ਸਮਾਧਾ ਖੁੱਲਾ ਮੈਦਾਨ ਦਾ ਚਿੜੀਆ 2 ਕਿੱਲੇ ਦਾ ਮਿਲਿਆ ਉਹਦੇ ਵਿੱਚ ਸੀਲਦਾਰ ਸਾਨੂੰ ਬਾੜ ਗਿਆ ਨਾ ਉਹਦੇ ਵਿੱਚ ਸਾਨੂੰ ਨਾ ਉਹਦੇ ਕੋਈ ਮਕਾਨ 2 ਮਕਾਨ ਹੈ ਸਾਡੇ ਮੰਨਤਾਂ ਦੀ ਜਗ੍ਹਾ ਸੀ ਹਿੰਦੂਆਂ ਦੀ ਹਿੰਦੂ ਸਾਧ ਦੇਖੇ ਹਿੰਦੂ ਤੇ ਜਾਣ ਸਹੀ ਉਹ ਜਗ੍ਹਾ ਲੱਗੀ ਉੱਥੇ ਜ਼ਮੀਨ ਪੂਰੀ ਪਈ ਫਿਰ ਹੈ ਜ਼ਮੀਨ ਪੂਰੀ ਪਈ ਸਾਨੂੰ ਪੂਰੀ ਪਈ ਕਈਆਂ ਪੂਰੀ ਪਈ ਕਈਆਂ ਨਹੀਂ ਪਈ ਕਈਆਂ ਨੂੰ ਵੱਧ ਹੀ ਪਈ ਇਹ ਵੀ ਸਹੀ ਗੱਲ ਹੁਣ ਬਜ਼ੁਰਗੋ ਪਿੰਡ ਵੇਖਣ ਨੂੰ ਦਿਲ ਕਰਦਾ ਆਪਣਾ ਮੈਂ ਕਦਰਤਾ ਕਰਦਾ ਮੈਂ ਜਿਵੇਂ ਦੱਸਦਾ ਇਹ ਵੀ ਗੱਲ ਹੈ ਇਹ ਤੁਸੀਂ ਆਪਣਾ ਬੋਰਡ ਲਾਇਆ ਘਰ ਦੇ ਸਾਹਮਣੇ ਆਪਣਾ ਪੂਰੇ ਪਿੰਡ ਦਾ ਉਹ ਐਡਰੈਸ ਲਿਖਿਆ
ਇਹ ਕੀ ਤੁਹਾਨੂੰ ਆਪਣੇ ਦਿਲੋਂ ਉੱਠਿਆ ਕਿ ਵੀ ਮੈਂ ਲਿਖਾਂ ਕਿ ਭੁੱਲਦਾ ਨਹੀਂ ਉਹ ਪਿੰਡ? ਹਾਂਜੀ ਦੱਸੋ ਨਾ, ਹੈਂ। ਇਹ ਕਾਹਦੇ ਵਾਸਤੇ ਲਿਖਿਆ ਹੈ? ਇਸੇ ਵਾਸਤੇ ਦਿਲ ਦੀ ਮੁਹੱਬਤ ਪਿਆਰ ਹੈ। ਕਿ ਉਸੇ ਨਾਮ ਤੋਂ ਜਾਣਿਆ ਜਾਵਾਂ ਮੈਂ, ਹਾਂਜੀ ਕਿ ਪੁਰਾਣੇ ਪਿੰਡ ਦੇ ਨਾਂ ਤੋਂ ਜਾਣਿਆ ਜਾਵਾਂ। ਹਾਂਜੀ। ਜਾਂ ਜੋ ਕੋਈ ਮਰਜ਼ੀ ਵੀ ਹੋਵੇ ਪਿਆਰ ਹੈ ਤੇ ਲਿਖੇ ਜੇ। ਇਹਦਾ ਮੁੰਡੇ ਲੱਗਿਆ ਖੜਾ ਬਾ ਕੀ ਸਾਡੇ ਪਿੰਡ ਦਾ ਕੀ ਨਾਮ ਦਾ ਕਿਹੜਾ ਜ਼ਿਲ੍ਹਾ ਦਾ ਕਿੱਥੇ ਦੇ ਮੈਨੂੰ ਦੱਸਿਆ ਨੇ ਤਕਦੀਰ ਵੱਲੋਂ ਹਾਲੀ। ਸਹੀ 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 ਸਹੀ, ਨਹੀਂ ਬੜਾ ਜ਼ਬਰਦਸਤ ਕੀਤਾ ਕਿ ਤੁਸੀਂ ਬੱਚਿਆਂ ਨੂੰ ਵੀ ਪਤਾ ਲੱਗੇ। ਹਾਂ ਤੇ ਕੋਸ਼ਿਸ਼ ਕਰਾਂਗੇ ਬਜ਼ੁਰਗੋ, ਇਨਸ਼ਾਅੱਲਾ ਤੁਹਾਡੀ ਵੀਡੀਓ ਉਸ ਪਿੰਡ ਤੱਕ ਪਹੁੰਚਦੀ ਹੈ। ਜਿਨ੍ਹਾਂ ਦੇ ਨਾਂ ਲੈਣਾ ਕਰਨ ਉਹਨਾਂ ਵਿੱਚੋਂ ਕੋਈ ਜ਼ਿੰਦਾ ਹੋਇਆ ਤੁਹਾਡੇ ਨਾਲ ਰਾਬਤਾ ਕਰਨਗੇ ਤੇ ਤੁਹਾਨੂੰ ਵੀਡੀਓ ਦੇ ਥਰੂ ਪਿੰਡ ਵਿਖਾਉਣ ਦੀ ਕੋਸ਼ਿਸ਼ ਕਰਾਂਗੇ। ਹਾਂ, ਬਹੁਤ ਮਿਹਰਬਾਨੀ ਬਜ਼ੁਰਗੋ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।